ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੀ ਸਿਚੁਏਸ਼ਨ ਆ ਕਿਉਂਕਿ ਇਸ ਵਾਰ ਦੀ ਜਿਹੜੀ ਕੋਲਡ ਵਾਰ ਆ, ਇਹ ਮਲਟੀਪੋਲਰ ਇਹਨੂੰ ਕਿਹਾ ਜਾ ਰਿਹਾ ਕਿ ਜਿਹਦੇ ਵਿੱਚ ਜਿਹੜੀਆਂ ਕਈ ਜਿਹੜੇ ਮੁਲਕ ਆ ਉਹ ਹੁਣ ਤਾਕਤਵਰ ਨੇ। ਮਤਲਬ ਅਸੀਂ ਅਜ਼ਰਬੈਜਾਨ ਤੇ ਅਰਮੀਨੀਆ ਦੀ ਜਿਹੜੀ ਡੀਲ ਹੋਈ ਆ ਉਹ ਦੇਖੀ ਆ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਹੋਈ ਆ। ਉਹ ਵੀ ਇੱਕ ਅਮਰੀਕਾ ਦਾ ਇੱਕ ਬਹੁਤ ਵੱਡਾ ਪੋਲਿਸੀ ਸ਼ਿਫਟ ਕਿਹਾ ਜਾ ਰਿਹਾ ਉਹਨੂੰ ਵੀ, ਕਿ ਮਤਲਬ ਰਸ਼ੀਆ ਜਿਹੜਾ ਆ ਉਹਨੂੰ ਅਰਮੀਨੀਆ ਨੇ ਸਾਈਡਲਾਈਨ ਕਰਕੇ ਤੇ ਉਹ ਡੀਲ ਜਿਹੜੀ ਆ ਉਹ ਕੀਤੀ ਆ। ਤੇ ਇਹ ਸਾਰੇ ਦੇ ਚੱਲਦਿਆਂ ਜੇ ਖਾਲਿਸਤਾਨ ਦੀ ਕਾਇਮੀ ਨੂੰ ਅਸੀਂ ਇਹ ਮੰਨੀਏ ਕਿ ਨੇੜਲੇ ਭਵਿੱਖ ਦੇ ਵਿੱਚ ਜਿਹੜਾ ਅਮਰੀਕਨ ਇੰਟਰਸਟ ਆ, ਇੱਕ ਪੋਜ਼ਿਟਿਵ ਐਟੀਟਿਊਡ ਨਾਲ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਲੱਗ ਰਿਹਾ ਕਿ ਜਿਹੜੀ ਸੁਪਰ ਪਾਵਰਸ ਨੇ ਉਹਨਾਂ ਦਾ ਇੰਟਰਸਟ ਖਾਲਿਸਤਾਨ ਦੀ ਐਸਟੈਬਲਿਸ਼ਮੈਂਟ ਦੇ ਵਿੱਚ ਬਣ ਰਿਹਾ ਆ। ਤੇ ਜਿਹੜੀ ਸਿੱਖ ਪੋਲਿਟਿਕਸ ਪੰਜਾਬ ਦੀ ਆ ਅੱਜ ਦੇ ਸਮੇਂ 'ਚ, ਅਸੀਂ ਉਹਦੇ 'ਚ ਦੇਖ ਰਹੇ ਹਾਂ ਕਿ ਉਹਦੇ ਵਿੱਚ ਜਿਹੜਾ ਇੰਡੀਅਨ ਨੈਸ਼ਨਲਿਸਟ ਤੱਤ ਆ ਉਹ ਲੀਡਰਸ਼ਿਪ ਦੇ ਵਿੱਚ ਕਾਫੀ ਹੱਦ ਤੱਕ ਹਜੇ ਵੀ ਨਜ਼ਰ ਆਉਂਦਾ ਹੈ। ਚਾਹੇ ਉਹ ਨਵਾਂ ਅਕਾਲੀ ਦਲ ਹੁਣ ਜਿਹੜਾ ਫਾਰਮ ਹੋਇਆ ਗਿਆ ਜੀ ਹਰਪ੍ਰੀਤ ਸਿੰਘ ਰਾਣਾ, ਉਹਦੀਆਂ ਜਦੋਂ ਲੇਟੈਸਟ ਸਟੇਟਮੈਂਟਸ ਆਈਆਂ ਬਣਨ ਤੋਂ ਬਾਅਦ ਉਹਦੇ 'ਚ ਵੀ ਨੈਸ਼ਨਲਿਸਟ ਤੱਤ ਨਜ਼ਰ ਆਇਆ। ਮਤਲਬ ਵੀ ਜਿਹੜੀ ਇਹ ਸਮੱਸਿਆ ਸਿੱਖਾਂ ਦੀ ਇਸ ਟਾਈਮ ਬਣੀ ਆ ਕਿ ਜੇ ਸਿੱਖਾਂ ਦੇ ਵਿੱਚ ਦੁਨੀਆ ਇੰਟਰਸਟ ਦਿਖਾ ਰਹੀ ਆ ਕਿ ਸਿੱਖ ਇੱਕ ਸੈਪਰੇਟ ਐਂਟੀਟੀ ਵਜੋਂ ਨਜ਼ਰ ਆਉਣ, ਤਾਂ ਉੱਥੇ ਜਿਹੜਾ ਸਿੱਖ ਪੋਲਿਟਿਕਸ ਦੇ ਵਿੱਚ ਜਿਹੜਾ ਇੰਡੀਅਨ ਨੈਸ਼ਨਲਿਸਟ ਇਹ ਤੱਤ ਆ, ਇਹਨੂੰ ਕਿੱਦਾਂ ਓਵਰਰੂਲ ਕੀਤਾ ਜਾ ਸਕਦਾ ਹੈ? ਮਤਲਬ ਇਹਦਾ ਸੋਲਿਊਸ਼ਨ ਕੀ ਆ ਵੀ ਜਿੱਥੇ ਸਿੱਖ ਆਪਣੇ ਆਪ ਨੂੰ ਭਾਰਤ ਤੋਂ ਵੱਖਰਾ ਕਰਕੇ ਦੇਖਣ ਤੇ ਆਪਣੇ ਇੰਟਰਸਟ ਸਿਕਿਉਰ ਕਰਨ ਇਸ ਨਵੇਂ ਵਰਲਡ ਦੇ ਵਿੱਚ? ਦੇਖੋ, ਪਹਿਲਾਂ ਤਾਂ ਮੈਂ ਜਿਹੜਾ ਤੁਹਾਡੀ ਪਹਿਲੀ ਤੁਸੀਂ ਮਲਟੀ ਜਿਹੜਾ ਲੈਟਰਲ ਜਾਂ ਡਿਫਰੈਂਟ, ਜੇ ਇਸ ਨੂੰ ਡਿਫਰੈਂਟ ਪੋਲਸ ਕਿਹਾ ਜਾਂਦਾ ਹੈ ਜਾਂ ਇਹ ਕਿਹਾ ਜਾਣ ਲੱਗ ਗਿਆ ਸੀ ਕਿ ਜੇ ਹੁਣ ਦੁਨੀਆ ਬਾਈਪੋਲਰ ਨਹੀਂ ਹੈ, ਜਿਹੜੀ ਸੋਵੀਅਤ ਯੂਨੀਅਨ ਜਾਂ ਅਮਰੀਕਾ ਦੀ ਕੋਲਡ ਵਾਰ ਵੇਲੇ ਸੀ, ਹੁਣ ਮਲਟੀਪੋਲਰ ਹੈ। ਮੈਂ ਸਮਝਦਾ ਵੀ ਇਹ ਟਰਮੀਨੋਲੋਜੀ ਵੀ ਇਰਰੈਲੇਵੈਂਟ ਹੋ ਗਈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਉਹ ਉਸ ਕੰਟੈਕਸਟ ਦੇ ਵਿੱਚ ਜ਼ਰੂਰ ਰੈਲੇਵੈਂਟ ਸੀ ਜਦੋਂ ਕਿ ਇੱਕ ਗਲੋਬਲ ਵਿਲੇਜ ਵਾਲਾ ਕਾਨਸੈਪਟ, ਜਿਹਦੇ 'ਚ ਇੰਟਰਨੈਸ਼ਨਲ ਲਾਅ, ਇੰਟਰਨੈਸ਼ਨਲ ਇੰਸਟੀਟਿਊਸ਼ਨਸ ਔਰ ਸੋਵਰਨਿਟੀ, ਵਰਲਡ ਟ੍ਰੇਡ, ਕਿਉਂਕਿ ਟ੍ਰੇਡ ਹੀ ਬੇਸ ਸੀ ਉਹ ਸਾਰੇ ਦਾ, ਉਹ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਉਡਾ ਦਿੱਤਾ, ਕਿਉਂਕਿ ਮੁਲਕ ਦੀ ਸੋਵਰਨਿਟੀ, ਮੁਲਕ ਦਾ ਇੰਟਰਸਟ ਫਸਟ, ਮੇਕ ਅਮਰੀਕਾ ਗ੍ਰੇਟ ਅਗੇਨ, ਇਹ ਆਪਣੇ ਆਪ ਦੇ ਵਿੱਚ ਇਹ ਸੀ ਕਿ ਮੁੜੋ ਆਪਣੀ ਸੋਵਰਨਿਟੀ ਵੱਲ। ਉਹਦੇ ਥੱਲੇ ਕੈਨੇਡਾ ਨਾਲ ਰਿਲੇਸ਼ਨਸ਼ਿਪ ਵੀ ਹਿੱਲੀ। ਔਰ ਜੇ ਤੁਸੀਂ ਇਸ ਵੇਲੇ ਨੈਟੋ ਦਾ ਹਾਲ ਦੇਖੋ, ਜਿਹਦਾ ਮਤਲਬ ਯੂਰਪੀਅਨ ਯੂਨੀਅਨ ਹੈ, ਤੇ ਉਹ ਆਲੇ ਦੁਆਲੇ ਦੇਖ ਰਹੇ ਨੇ ਵੀ ਉਹਨਾਂ ਨੇ ਕਿਵੇਂ ਆਪਣੀ ਹਿਫਾਜ਼ਤ ਕਰਨੀ ਹੈ, ਜਾਂ ਕਿਤੇ ਨਾ ਕਿਤੇ ਸੋਵਰਨਿਟੀ ਦਾ ਕਾਨਸੈਪਟ ਜਿਹੜਾ ਕਿ ਇਸ ਮਲਟੀਪੋਲਰ ਵਾਲੇ ਕਾਨਸੈਪਟ ਦੇ ਥੱਲੇ ਜਾਂ ਗਲੋਬਲ ਵਿਲੇਜ ਵਾਲੇ ਥੱਲੇ ਨਿਊਟਰਲ ਹੋ ਗਿਆ ਸੀ ਜਾਂ ਇਰਰੈਲੇਵੈਂਟ ਲੱਗਣ ਲੱਗ ਗਿਆ ਸੀ, ਉਹ ਵਾਪਸ ਸੋਵਰਨਿਟੀ ਔਰ ਮੁਲਕ ਦੇ ਆਪਣੇ ਇੰਟਰਸਟ, ਆਪਣੇ ਅਲਾਇੰਸ ਔਰ ਬਾਈਲੈਟਰਲ ਟ੍ਰੀਟੀਜ਼, ਔਰ ਦੂਸਰਾ ਇਹਦੀ ਅਹਿਮੀਅਤ ਜਿਹੜੀ ਹੈ ਉਹ ਸਾਹਮਣੇ। ਸੈਕੰਡ ਪਾਰਟ ਦੇਖੋ, ਸਿੱਖ ਫੈਕਟਰ ਦੀ ਗੱਲ ਜਿਵੇਂ ਮੈਂ ਆਪਣੇ ਪ੍ਰੀਵੀਅਸ ਜਿਹੜਾ ਸਟੇਟਮੈਂਟ 'ਚ ਵੀ ਕਹੀ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਲਗਭਗ 5 ਮਿਲੀਅਨ 50 ਲੱਖ ਜਿਹੜੀ ਫਿਗਰ ਬਣਦੀ ਹੈ ਰਫਲੀ ਸਿੱਖ ਡਾਇਸਪੋਰਾ ਹੈ, ਜਿਹੜੇ ਦੁਨੀਆ ਦੇ ਵਿੱਚ ਡਿਸੀਜਨ ਮੇਕਿੰਗ ਨੇ, ਖਾਸ ਤੌਰ ਤੇ ਅਮਰੀਕਾ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕੈਨੇਡਾ, UK, ਫਾਈਵ ਆਈਜ਼ ਕੰਟਰੀਜ਼, ਉਹਦੇ 'ਚ ਇੱਕ ਸੌਫਟ ਪਾਵਰ ਦੇ ਤੌਰ ਤੇ ਵੀ ਉਹਨਾਂ ਦਾ ਉਭਾਰ ਹੈ। ਔਰ ਪੰਜਾਬ ਦੇ ਵਿੱਚ ਇਨ ਸਪਾਈਟ ਆਫ ਕਿ ਤੁਸੀਂ ਬਿਲਕੁਲ ਠੀਕ ਕਿਹਾ ਕਿ ਇਹ ਜਿਹੜਾ ਸੋ ਕਾਲਡ ਇੰਡੀਅਨ ਨੈਸ਼ਨਲਿਜ਼ਮ ਹੈ, ਉਸ ਦੇ ਭਗਤ ਮੈਨੂੰ ਇਹ ਲੱਗਦਾ ਵੀ ਜਿਹੜੇ ਡਾਈ ਹਾਰਡ ਭਗਤਾਂ 'ਚ ਤਾਂ ਸ਼ਾਇਦ ਰਿਟਾਇਰਡ ਫੌਜੀ ਹੋਣਗੇ, ਜਿਹੜੇ ਮੇਜਰ ਜਨਰਲ, ਕਰਨਲ, ਜਿਨ੍ਹਾਂ ਨੇ ਸਾਰੀ ਉਮਰ ਬੂਟ ਨਾਲ ਬੂਟ ਜੋੜ ਕੇ ਸਲੂਟ ਹੀ ਮਾਰਿਆ ਹੋਇਆ। ਬਹੁਤ ਸਾਰੇ ਮੌਕਾ ਪ੍ਰਸਤ ਜਾਂ ਵਗਦੀ ਗੰਗਾ 'ਚ ਹੱਥ ਧੋਣ ਵਾਲਾ ਤਬਕਾ ਹੁੰਦਾ। ਔਰ ਮੈਨੂੰ ਇੱਕ ਡਾਕਟਰ ਕਾਰਡੀਓਲੋਜਿਸਟ ਜਿਹੜੇ ਪਿਛਲੇ ਦਿਨਾਂ 'ਚ ਮੈਨੂੰ ਮਿਲੇ ਇੱਕ ਥਾਂ ਤੇ, ਉਹਨਾਂ ਨੇ ਇੱਕ ਗੱਲ ਕਹੀ। ਉਹਨਾਂ ਨੇ ਕਿਹਾ ਜੀ ਇੱਕ ਬੜੇ ਆਲਾ ਜਿਹੜਾ ਸਟ੍ਰੈਟੇਜਿਸਟ ਸੀ ਅਮਰੀਕਾ ਦਾ, ਉਹਨੇ ਮੈਨੂੰ ਇੱਕ ਵਾਰੀ ਗੱਲ ਕਹੀ, ਉਦੋਂ ਖਾਲਿਸਤਾਨ ਦੀ ਮੂਵਮੈਂਟ 90 'ਚ ਚੱਲ ਰਹੀ ਸੀ, ਔਰ ਜਿਹੜੇ ਗਦਾਰ ਜਾਂ ਦੂਜੇ ਕਹਿ ਕੇ ਉਹਨਾਂ ਨੂੰ ਸਜ਼ਾ ਯਾਫਤਾ ਕਰਨ ਦੀ ਰੁਚੀ ਵੀ ਸੀ, ਤੇ ਕਹਿੰਦੇ ਵੀ ਉਹਨੇ ਕਿਹਾ ਕਿ ਵੀ ਐਵੇਂ ਵਕਤ ਆਪਣਾ ਜ਼ਾਇਆ ਨਾ ਕਰੋ, ਇਹ ਕਲਾਸ ਜਦੋਂ ਤੁਹਾਡੇ ਕੋਲ ਤਾਕਤ ਆ ਗਈ ਤੇ ਇਹ ਤੁਹਾਡੇ ਨਾਲ ਰਲ ਜਾਣਗੇ, ਇਹਨਾਂ ਦਾ ਤੁਸੀਂ ਫਿਕਰ ਨਾ ਕਰੋ, ਤੁਸੀਂ ਆਪਣੀ ਮੂਵਮੈਂਟ ਨੂੰ ਸੋਲਿਡ ਗਰਾਊਂਡ ਦੇ ਉੱਤੇ ਅੱਗੇ ਤੋਰੋ।
ਸੋ ਮੈਂ ਇਹ ਸਮਝਦਾ ਹਾਂ ਕਿ ਵੀ ਅਸੀਂ ਦੇਖਿਆ ਵੀ ਇਹਦੇ ਬਾਵਜੂਦ ਜੇ ਈਵਨ ਡੈਮੋਕ੍ਰੈਟਿਕ ਸਿਸਟਮ 'ਚ ਵੀ ਦੇਖਣਾ ਹੋਏ 89 ਜਾਂ 92 ਜਾਂ ਹੁਣ ਵੀ ਪਾਰਲੀਮੈਂਟਰੀ ਚੋਣਾਂ ਦੇ ਵੇਲੇ, ਇਹਦੇ ਬਾਵਜੂਦ ਕੋਈ ਇਮੇਜਿਨ ਵੀ ਨਹੀਂ ਕਰ ਸਕਦਾ ਕਿ ਫਰੀਦਕੋਟ ਵਰਗਾ ਹਲਕਾ ਜਿੱਥੋਂ ਜਿਹੜੇ ਨੇ ਉਹ ਸਰਬਜੀਤ ਸਿੰਘ ਜਿੱਤ ਸਕਦੇ ਨੇ, ਜਾਂ ਖਡੂਰ ਸਾਹਿਬ ਜਿਹਦੇ 'ਚ ਮਾਝਾ ਮਾਲਵਾ ਦੁਆਬਾ ਤਿੰਨੋਂ ਹੀ ਥਾਵਾਂ ਦੇ ਸੀ। ਔਰ ਇਹ ਉਹੀ ਲੋਕ ਨੇ ਮੁੜ ਕੇ ਇੱਕ ਵੱਡਾ ਤਬਕਾ ਜਿਹੜਾ ਤਿਰੰਗੇ ਦੇ ਥੱਲੇ ਤੁਹਾਨੂੰ ਨਜ਼ਰ ਆਉਂਦਾ ਹੈ, ਸਲੂਟ ਦੇਣ ਵੀ ਚਲੇ ਜਾਂਦੇ ਨੇ, ਸਲੂਟ ਲੈ ਵੀ ਲੈਂਦੇ ਨੇ। ਇੱਕ ਬਹੁਤ ਛੋਟਾ ਤਬਕਾ ਹੈ ਜਿਹੜਾ ਖਾਸ ਤੌਰ ਤੇ ਜਿਨ੍ਹਾਂ ਦੇ ਇੰਟਰਸਟ ਜੁੜੇ ਹੋਏ ਨੇ। ਉਹ ਪਹਿਲਾਂ ਵੀ ਜੇ ਤੁਸੀਂ ਮੁਗਲਿਆ ਰਾਜ ਵੇਲੇ ਵੀ ਜਾਂ ਅੰਗਰੇਜ਼ਾਂ ਵੇਲੇ ਵੀ, ਜੇ ਅਸੀਂ ਇਸ ਅੰਗਰੇਜ਼ਾਂ ਵੇਲੇ ਅਸੀਂ ਤਿੰਨ ਹਿੱਸਿਆਂ 'ਚ ਵੰਡੇ ਹੋਏ ਸੀ। ਇੱਕ ਪਾਸੇ ਅੰਗਰੇਜ਼ ਪ੍ਰਸਤ ਸੀ, ਆ ਸਾਰੇ ਰਜਵਾੜੇ ਸਰਦਾਰ ਬਹਾਦਰ ਔਰ ਦੂਜੇ ਤੀਜੇ ਉਹਨਾਂ ਦੇ ਜਿਹੜੇ ਕੁੱਤੇ ਬਣੇ ਹੋਏ ਸੀ। ਇੱਕ ਪਾਸਾ ਇੰਡੀਅਨ ਨੈਸ਼ਨਲਿਸਟ ਜਿਹੜੇ ਗਾਂਧੀ ਦੇ ਖੱਦਰ ਪਹਿਨਦੇ ਸੀ ਕਿ ਜੀ ਅਸੀਂ ਉਹਦੇ ਨਾਲ ਹੈ। ਪਰ ਜਿਹੜਾ ਪੰਥਕ ਪਿੜ ਹੈ ਜਾਂ ਪੰਥਕ ਅਕਾਲੀ ਦਲ ਸੀ 1920s ਦਾ, ਅਲਟੀਮੇਟਲੀ ਸਿੱਖ ਮੇਨ ਸਟ੍ਰੀਮ ਦਾ ਜਿਹੜਾ ਟਾਰਚ ਹੋਲਡਰ ਹੈ ਉਹ ਤਾਂ ਪੰਥ ਦਾ ਉਹ ਹਿੱਸਾ ਹੀ ਸੀ। ਔਰ ਅਲਟੀਮੇਟਲੀ ਫੈਸਲਾ ਵੀ ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਵੀ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋ ਸੀ ਜਿਹੜੀ ਕਰੇਗਾ ਖਾਲਸਾ ਪੰਥ ਵੀ ਹੈ। ਹੁਣ ਸ਼ਾਹ ਮੁਹੰਮਦ ਨੂੰ ਵੀ ਪਤਾ ਹੈ ਵੀ ਖਾਲਸਾ ਪੰਥ ਕਿਹੜਾ। ਸੋ ਮੈਨੂੰ ਇਹ ਲੱਗਦਾ ਵੀ ਇਸ ਗੱਲ ਦੀ ਕੋਈ ਬਹੁਤੀ ਫਿਕਰ ਕਰਨ ਦੀ ਲੋੜ ਨਹੀਂ ਹੈ। ਔਰ ਅਸੀਂ ਇਹ ਦੇਖਦੇ ਹਾਂ ਵੀ ਇੰਡੀਅਨ ਸਟੇਟ ਕਿਵੇਂ ਇਸ ਤਬਕੇ ਨੂੰ ਵਰਤ ਰਹੀ ਹੈ। ਆ ਫਲੋਰੀਡਾ ਵਾਲੀ ਅਨਫੋਰਚੂਨੇਟ ਘਟਨਾ 12 ਅਗਸਤ ਨੂੰ ਹੁੰਦੀ ਹੈ। ਹਰਜਿੰਦਰ ਸਿੰਘ ਜਿਹੜੇ ਇੱਕ ਯੂ ਟਰਨ ਲੈਣ ਲੱਗੇ, ਜਿਹੜੇ ਨੇ ਉਹ ਮੇਨ ਰੋਡ ਦੇ ਉੱਤੇ ਉਹ ਜਿਹੜੀ ਕਾਰ ਮਗਰੋਂ ਆ ਰਹੀ ਹੈ ਉਹ ਵਿੱਚ ਆ ਕੇ ਵੱਜਦੀ ਹੈ, 3 ਬੰਦੇ ਮਰ ਜਾਂਦੇ ਨੇ। ਹੁਣ 12 ਅਗਸਤ ਤੋਂ ਅਗਲਾ ਹਫਤਾ ਉਹ ਇਹ ਖਬਰ ਵੀ ਕਿਤੇ ਨਹੀਂ ਲੱਗਦੀ ਅਦਰ ਦੈਨ ਕਿ ਉਹਨਾਂ ਦੀ ਕੰਪਨੀ ਨੂੰ ਜਾਂ ਦੂਜਿਆਂ ਨੂੰ ਪਤਾ ਹੋਏਗਾ। ਆਲ ਆਫ ਏ ਸਡਨ ਤੁਸੀਂ ਇਹ ਦੇਖੋ ਵੀ ਜਿਹੜੇ ਇੰਡੀਅਨਸ ਨੂੰ ਨੈਰੇਟਿਵ ਨਹੀਂ ਸੀ ਮਿਲ ਰਿਹਾ ਕਿ ਅਮਰੀਕਾ ਦੇ ਖਿਲਾਫ ਉਹਨਾਂ ਨੇ ਕਹਿਣਾ ਜੋ ਕੁਝ ਅਮਰੀਕਾ ਉਹਨਾਂ ਨਾਲ ਕਰ ਰਿਹਾ, ਆਲ ਆਫ ਏ ਸਡਨ ਅਮਰੀਕਾ ਨੂੰ ਰੇਸਿਸਟ ਔਰ ਜੁਡੀਸ਼ਰੀ ਨਹੀਂ ਔਰ 40 ਸਾਲ ਦੀ ਕੈਦ ਫਲਾਣਾ। ਔਰ ਉਹ ਪੈਟੀਸ਼ਨ ਸ਼ੁਰੂ ਕਰਨ ਵਾਲੀ ਇੱਕ ਹਿੰਦੂ ਬੀਬੀ ਆਸਟ੍ਰੇਲੀਆ ਦੀ ਜਿਹਦਾ ਕੋਈ ਨਾਂ ਨਾ ਪਤਾ, ਔਰ ਫਿਰ ਮਿਲੀਅਨਸ ਦੇ ਵਿੱਚ ਉਹਦੇ ਦਸਤਖਤ ਜਿਹੜੇ ਜੈਨੂਇਨ ਵੀ ਨਹੀਂ ਹੋਣਗੇ। ਇਹ ਆਈਟੀ ਸੈਕਟਰ 'ਚ ਬੈਠੇ ਲੋਕ ਨੇ ਇਹਨਾਂ ਦੀ। ਔਰ ਠੀਕ ਕਿਹਾ ਉਹਦੇ ਫਲੋਰੀਡਾ ਦੇ ਗਵਰਨਰ ਨੇ ਕਿ ਵੀ ਇਹ ਮਾਲਵੇਅਰ ਔਰ ਸਪੈਮ ਕ੍ਰੀਏਟ ਕਰਕੇ ਕਰਦੇ ਨੇ, ਵੀ ਡਿਸਮਿਸ ਇਟ ਐਜ਼ ਏ ਨੌਨਸੈਂਸ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਉਹਦੇ 'ਚ ਤੁਹਾਨੂੰ ਇੱਕਦਮ ਨਜ਼ਰ ਆਏਗਾ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ, ਦੂਜੇ ਇਨਸਾਫ ਹੋਣਾ ਚਾਹੀਦਾ ਹੈ। ਦੂਜਾ ਹੁਣ ਇਹ ਉਹੀ ਲੀਡਰ ਨੇ ਜੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਜਸਟਿਨ ਟਰੂਡੋ ਇਨਕਸ਼ਾਫ ਕਰਦੇ ਨੇ, ਤੁਹਾਨੂੰ ਇਸ ਸਾਰੀ ਕਲਾਸ 'ਚੋਂ ਕੋਈ ਨਜ਼ਰ ਨਹੀਂ ਆਇਆ ਕਿ ਭਾਈ ਉਹਨਾਂ ਨੇ ਕਿਹਾ ਹੋਏ ਵੀ ਥੈਂਕ ਯੂ ਕੀਤਾ ਹੋਏ ਜਸਟਿਨ ਟਰੂਡੋ ਦਾ, ਇੰਡੀਆ ਨੂੰ ਕਿਹਾ ਹੋਏ ਵੀ ਅਕਾਊਂਟੇਬਲ ਆਨਸਰੇਬਲ ਹੋ। ਸੋ ਮੈਂ ਸਮਝਦਾ ਵੀ ਇਹ ਕਲਾਸ ਇੰਡੀਅਨ ਸਟੇਟ ਨੇ ਤਿਆਰ ਰੱਖੀ ਹੁੰਦੀ ਹੈ ਸਾਡੇ ਗਲ ਪਾਉਣ ਲਈ ਜਾਂ ਕਿਸੇ ਇਸ਼ੂ ਨੂੰ ਡਿਵੀਏਟ ਕਰਨ ਦੇ ਲਈ। ਪਰ ਜਿਹੜਾ ਪੰਥ ਦਾ ਔਰ ਨੌਜਵਾਨਾਂ ਦਾ, ਔਰ ਮੈਂ ਸਮਝਦਾ ਵੀ 2-3 ਮੌਕੇ ਜਦੋਂ ਅਸੀਂ ਪੰਜਾਬ 'ਚ ਦੇਖਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਨਕਾਰਿਆ, 3 ਖੇਤੀ ਕਾਨੂੰਨਾਂ ਦਾ ਵਾਪਸ ਹੋਣਾ ਔਰ ਤਾਜ਼ਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਜਿਹਨੂੰ ਆਮ ਆਦਮੀ ਪਾਰਟੀ ਰਾਹੀਂ ਲਿਆਂਦਾ ਗਿਆ, ਸੈਂਟਰ ਦੀ ਸਾਇਲੈਂਟ ਹਮਾਇਤ ਸੀ। ਔਰ ਇੱਕ ਸਟੇਜ ਦੇ ਉੱਤੇ ਇੱਕ ਹਿੱਸਾ ਕਿਸਾਨਾਂ ਦਾ ਇਹਨਾਂ ਦੇ ਜਾਲ 'ਚ ਫਸ ਵੀ ਗਿਆ ਸੀ। ਪਰ ਜੋ ਹੀ ਨੌਜਵਾਨਾਂ ਨੇ ਸਟੈਂਡ ਲਿਆ, ਡਾਇਸਪੋਰਾ 'ਚ ਗੱਲ ਉੱਠੀ, ਕਿਸਾਨ ਯੂਨੀਅਨਾਂ ਖੜੀਆਂ ਹੋ ਗਈਆਂ, ਇਹਨਾਂ ਨੂੰ ਉਹ ਵਾਪਸ ਲੈਣਾ ਪਿਆ। ਸੋ ਮੈਨੂੰ ਇਹ ਲੱਗਦਾ ਵੀ ਅਲਟੀਮੇਟਲੀ ਜਿਸ ਪਾਸੇ ਵੱਲ ਪੰਜਾਬ ਨੂੰ ਪੁਸ਼ ਕੀਤਾ ਗਿਆ, ਅੱਜ ਅਸੀਂ ਫਲੱਡਸ ਦੇਖ ਰਹੇ ਹਾਂ ਪੰਜਾਬ 'ਚ। ਆਮ ਪੰਜਾਬ ਦੇ ਲੋਕ ਜਿਨ੍ਹਾਂ ਨੂੰ TV 84 ਦੀ ਸਾਡੀ ਟੀਮ ਨੇ ਵੀ ਉੱਥੇ ਇੰਟਰਵਿਊ ਕੀਤਾ, ਉਹ ਕਹਿ ਰਹੇ ਨੇ ਕਿੱਥੇ ਐਡਮਿਨਿਸਟ੍ਰੇਸ਼ਨ, ਕਿੱਥੇ ਹਰ ਸਾਲ ਇਹੀ ਕੁਝ ਹੁੰਦਾ ਹੈ। ਈਵਨ ਕਾਂਗਰਸ ਦੇ ਵੀ ਜਿਹੜੇ MLA ਇੱਕ ਪ੍ਰਗਟ ਸਿੰਘ ਉਹ ਕਹਿ ਰਿਹਾ ਜੀ ਇਹ ਮੈਨ ਮੇਡ ਨੇ, ਇਹ ਦੂਸਰਾ। ਔਰ ਜਿਹੜੇ ਡੀਪਰ ਨੇ ਸਮਝਦੇ, ਉਹ ਸਮਝਦੇ ਨੇ ਵੀ ਇਹ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰ ਰਹੇ ਨੇ ਜਿਵੇਂ 1988 ਦੇ ਵਿੱਚ ਕੀਤਾ ਸੀ। ਔਰ ਇਹੀ ਪਾਰਟ ਮੈਂ ਸਮਝਦਾ ਵੀ ਜਦੋਂ ਕੌਮ ਦੇ ਇੱਕ ਹਿੱਸੇ ਨੂੰ ਇਹ ਸਮਝ ਆਣੀ ਸ਼ੁਰੂ ਹੋ ਜਾਏ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਠੀਕ ਹੈ ਇੱਕ ਹਿੱਸਾ ਪ੍ਰਚਾਰ ਦਾ ਵਕਤੀ ਤੌਰ ਤੇ ਸ਼ਿਕਾਰ ਹੋ ਜਾਂਦਾ ਹੈ, ਪਰ ਸਿੱਖਾਂ ਦੀ ਵੱਖਰੀ ਪਛਾਣ, ਆਈਡੈਂਟੀਟੀ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ ਹੈ। ਉੱਥੋਂ ਦੇ ਹਾਲਾਤਾਂ 'ਚ ਭਾਵੇਂ ਉਹ ਕ੍ਰਾਈਸਿਸ ਹੋਏ, ਲੇਕਿਨ ਤੁਸੀਂ ਦੇਖੋਗੇ ਕਿ ਤੁਹਾਨੂੰ ਪੰਜਾਬ ਦੇ ਪਿੰਡਾਂ ਦਾ ਏਕਾ, ਇੱਕ ਦੂਸਰੇ ਦੀ ਮਦਦ ਕਰਨ ਦੀ ਭਾਵਨਾ, ਕਿਹਨਾਂ ਹਾਲਾਤਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਖਲੋਤੇ ਨੇ। ਸੋ ਮੈਨੂੰ ਲੱਗਦਾ ਵੀ ਪੰਜਾਬ ਦੇ ਜਾਂ ਸਿੱਖ ਮਾਈਂਡ ਦੀ ਪ੍ਰੋਗਰਾਮਿੰਗ, ਬੇਸ਼ੱਕ ਲੌਂਗ ਟਰਮ ਪਲੈਨਿੰਗ ਸਾਡੇ
ਜਿਹੜਾ DNA ਦਾ ਹਿੱਸਾ ਨਾ ਹੋਏ ਸ਼ਾਇਦ, ਉਹਦਾ ਕਾਰਨ ਵੀ ਪੰਜਾਬ ਦੀ ਜੀਓਗ੍ਰਾਫੀਕਲ ਲੋਕੇਸ਼ਨ ਸੀ। ਹਰ ਸਾਲ ਨਵਾਂ ਹਮਲਾਵਰ, ਨਵਾਂ ਚੈਲੰਜ, ਪਰ ਐਮਰਜੈਂਸੀ ਮੈਨੇਜਮੈਂਟ ਨੂੰ ਸਾਡੇ ਤੋਂ ਬਿਹਤਰ ਹੋਰ ਕੋਈ ਹੈਂਡਲ ਕਰਨਾ ਨਹੀਂ ਜਾਣਦਾ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਬਾਹਰੋਂ ਇਸ ਗੱਲ ਦੀ ਪੋਜ਼ਿਟਿਵਿਟੀ ਹੋਈ, ਅਮਰੀਕਨ ਇੰਟਰਸਟ ਇਸ ਗੱਲ ਦੇ ਵਿੱਚ ਸ਼ੋ ਹੋਇਆ ਕਿ ਅਮਰੀਕਾ ਉਸ ਖਿੱਤੇ ਦੇ ਵਿੱਚ ਸਿੱਖਾਂ ਨੂੰ ਅੱਡ ਮੁਲਕ ਦੇਣ ਦੀ ਪਲਾਨ ਤੇ ਕੰਮ ਕਰ ਰਿਹਾ ਹੈ, ਇਹਨਾਂ ਦਾ ਵੀ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਆ ਕੇ ਨਾਲ ਰਲੇਗਾ। ਹਾਲਾਂ ਉਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੋਏਗੀ, ਲੇਕਿਨ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਪੰਜਾਬ ਦੀ ਧਰਤੀ, ਗੁਰੂਆਂ ਦੀ ਧਰਤੀ, ਜਿੱਥੇ ਆਲਰੇਡੀ ਸਿੱਖਾਂ ਨੇ, ਉਹ ਭਾਵੇਂ ਸਭ ਤੋਂ ਛੋਟਾ ਰਾਜ ਜਿਹੜਾ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦਾ ਸੀ 24 ਘੰਟੇ ਸੀ ਕਿ 48 ਘੰਟੇ ਸੀ, ਪਰ ਅਸੀਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਸਰਕਾਰੇ ਖਾਲਸਾ ਜੀਓ, ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਰਾਜ ਕੀਤਾ ਹੋਇਆ ਹੈ। ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਉਹ ਨੇਸ਼ਨ ਜਿਹਦੀਆਂ ਹੱਦਾਂ ਜਿਹੜੀਆਂ ਨੇ ਪਾਕਿਸਤਾਨ ਦੇ ਨਾਲ ਜ਼ਾਹਰ ਹੈ ਚੀਨ ਤੱਕ ਲੱਗਣਗੀਆਂ, ਉਹ ਬਹੁਤ ਜਲਦੀ ਜਿਹੜਾ ਹੈ ਉਹ ਲਿਬਰੇਟ ਹੋਏਗਾ। ਸਿਰਫ ਕਿਤੇ ਇੰਟਰਨੈਸ਼ਨਲ ਪਾਵਰ ਦੇ ਬਿਹਾਫ ਦੇ ਉੱਤੇ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ ਇੱਕ ਸਪੋਰਟ ਲਾਈਨ ਥਰੋ ਕਰਨ ਦੀ ਲੋੜ ਹੈ, ਔਰ ਇਹ ਕੌਮ ਜਿਹੜੀ ਹੈ ਇਹ ਇਸ ਵੇਲੇ ਇਸ ਗੱਲ ਦੇ ਲਈ ਪੂਰੀ ਤਰ੍ਹਾਂ ਮੈਂਟਲੀ, ਔਰ ਮੈਂ ਸਮਝਦਾ ਵੀ ਗਰਾਊਂਡ ਦੇ ਉੱਤੇ ਵੀ, ਔਰ ਤੁਸੀਂ ਖੁਦ ਕਿਹਾ ਸੀ ਵੀ ਪੰਜਾਬ ਜੰਗ ਲਈ ਹਮੇਸ਼ਾ ਇਸ ਵੇਲੇ ਪੂਰੀ ਤਰ੍ਹਾਂ ਤਿਆਰ ਹੈ। ਮੈਂ ਵੀ ਉਸ ਨੂੰ ਹੀ ਦੁਹਰਾਉਂਦਾ ਹੈ ਕਿ ਪੰਜਾਬ ਦੀ ਧਰਤੀ ਤੇ ਸਤਿਗੁਰਾਂ ਦੀ ਇੰਨੀ ਕੁ ਕਮਾਈ ਹੈ, ਸਿੱਖ ਯੋਧਿਆਂ ਦੀ ਇੰਨੀ ਕੁ ਕਮਾਈ ਹੈ। ਹਾਂ, ਰਾਈਟ ਡਾਇਰੈਕਸ਼ਨ, ਰਾਈਟ ਫੋਕਸ, ਰਾਈਟ ਲੀਡਰਸ਼ਿਪ, ਔਰ ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀਆਂ ਨੇ, ਜਿਹਨੇ ਵੀ ਠੀਕ ਨੋਟ ਦੇ ਉੱਤੇ ਹੱਥ ਰੱਖਿਆ ਇਸ ਸਾਜ਼ ਦੇ। ਬਿਲਕੁਲ ਡਾਕਟਰ ਸਾਹਿਬ, ਬੜੀਆਂ ਜਿਹੜੀਆਂ ਭਵਿੱਖ ਦੀਆਂ ਵੀ ਤੇ ਪਿਛਲੇ ਲੰਘੇ ਸਮੇਂ ਦੀਆਂ ਵੀ ਜਿਹੜੀਆਂ ਗੱਲਾਂ ਆ, ਇਸ 1 ਘੰਟੇ ਦੇ ਸਮੇਂ ਦੇ ਵਿੱਚ ਤੁਸੀਂ ਦੱਸੀਆਂ ਨੇ। ਕਾਫੀ ਇਤਿਹਾਸਕ ਜਾਣਕਾਰੀ ਦਿੱਤੀ, ਤੇ ਨਾਲ ਹੀ ਜਿਹੜਾ ਮੈਨੂੰ ਲੱਗਦਾ ਕਿ ਬੜੇ ਨਵੇਂ ਪਹਿਲੂਆਂ ਦੇ ਉੱਤੇ ਜਿਹੜੀ ਅੱਜ ਦੇ ਸ਼ੋਅ ਦੇ ਵਿੱਚ ਗੱਲਬਾਤ ਹੋਈ ਆ, ਕਿ ਜਿੱਥੇ ਸਿੱਖ ਸੋਵਰੈਨਿਟੀ ਦੀ ਗੱਲ ਆ, ਸਿੱਖਾਂ ਦੀ ਐਸਪੀਰੇਸ਼ਨ ਦੀ ਗੱਲ ਆ, ਉੱਥੇ ਜਿਹੜੀਆਂ ਵਰਲਡ ਪਾਵਰਸ ਨੇ, ਉਹਨਾਂ ਦੇ ਜਿਹੜੇ ਟ੍ਰੇਡ ਇੰਟਰਸਟ ਨੇ ਇਸ ਖਿੱਤੇ ਦੇ ਵਿੱਚ, ਉਹ ਵੀ ਜਿਹੜੇ ਆ ਕਿਵੇਂ ਰੋਲ ਪਲੇ ਕਰ ਰਹੇ ਆ। ਸਾਰੀ ਨਵੀਂ ਜਿਹੜੀ ਸ਼ਿਫਟ ਪੋਲਿਟਿਕਸ ਦੇ ਵਿੱਚ ਆ ਰਹੀ ਆ। ਤੇ ਸਾਡੇ ਨਾਲ ਜੁੜਨ ਦੇ ਲਈ ਤੇ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਧੰਨਵਾਦ। ਤੇ ਨਾਲ ਹੀ TV 84 ਦੇ ਸਾਰੇ ਦਰਸ਼ਕਾਂ ਦਾ ਜੋ ਲਗਾਤਾਰ TV 84 ਦੇ ਉੱਤੇ ਜੋ ਹੱਕ ਸੱਚ ਦੀ ਆਵਾਜ਼ ਆ ਉਹਨੂੰ ਸੁਣਦੇ ਨੇ, ਦੇਖਦੇ ਨੇ, ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ। ਤੇ TV 84 ਲਗਾਤਾਰ ਜਿਹੜੀ ਇੱਕ ਨੈਰੇਟਿਵ ਦੀ ਜੰਗ ਆ, ਸੰਘਰਸ਼ ਆ, ਉਹ ਕਰ ਰਿਹਾ ਆ, ਜਿੱਥੇ ਸਰਕਾਰਾਂ ਵੱਲੋਂ ਲਗਾਤਾਰ ਜਿਹੜੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਪਰ ਤੁਹਾਡੀ ਸਪੋਰਟ ਦੇ ਨਾਲ ਲੱਖਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਹਰ ਮਹੀਨੇ ਜਿਹੜਾ ਆ TV 84 ਦੇ ਉੱਤੇ ਜਿਹੜੇ ਐਨਾਲਿਸਿਸ ਨੇ, ਖਬਰਾਂ ਨੇ, ਉਹ ਦੇਖਦੇ ਆ, ਸੁਣਦੇ ਆ। ਤੇ TV 84 ਵੱਲੋਂ ਜਿਹੜੇ ਨਵੇਂ ਪਲੇਟਫਾਰਮ ਲਾਂਚ ਕੀਤੇ ਗਏ ਆ, ਖਾਸ ਤੌਰ ਦੇ ਉੱਤੇ TV 84 ਦੀ ਐਂਡਰੋਇਡ ਐਪ ਤੇ TV 84 ਦੀ ਐਪਲ ਪ੍ਰੋਡਕਟਸ ਦੀ iOS ਐਪ ਜਿਹੜੀ ਆ, ਉਹ ਤੁਸੀਂ ਆਪਣੇ ਮੋਬਾਈਲ ਫੋਨਸ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ, ਜਿੱਥੇ ਤੁਸੀਂ TV 84 ਦੀ 24 ਆਵਰ ਜਿਹੜੀ ਸਰਵਿਸ ਆ ਉਹਨੂੰ ਦੇਖ ਸਕਦੇ ਹੋ, ਤੇ ਨਾਲ ਹੀ ਜਿਹੜੇ TV 84 ਦੇ ਪ੍ਰੋਗਰਾਮਸ ਨੇ ਉਹ ਦੇਖ ਸਕਦੇ ਹੋ, ਖਬਰਾਂ ਪੜ੍ਹ ਸਕਦੇ ਹੋ ਪੰਜਾਬੀ ਵਿੱਚ ਵੀ ਤੇ ਅੰਗਰੇਜ਼ੀ ਵਿੱਚ ਵੀ। ਤਾਂ ਤੁਸੀਂ ਜ਼ਰੂਰ ਇਹਨਾਂ ਐਪਸ ਨੂੰ ਡਾਊਨਲੋਡ ਕਰੋ, ਤੇ ਨਾਲ ਹੀ ਜਿਹੜੀਆਂ ਹੋਰ ਜਾਣਕਾਰੀਆਂ, ਖਬਰਾਂ ਦੇ ਲਈ ਤੁਸੀਂ tv84.com ਜਿਹੜੀ ਵੈਬਸਾਈਟ ਆ ਉਹਨੂੰ ਵੀ ਵਿਜ਼ਿਟ ਕਰ ਸਕਦੇ ਹੋ। ਤੇ ਜੇ ਤੁਸੀਂ TV 84 ਦੇ ਇਸ ਸਾਰੇ ਯਤਨ ਦੇ ਵਿੱਚ ਆਪਣਾ ਸਹਿਯੋਗ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ tv84.com/donate ਦੇ ਉੱਤੇ ਜਾ ਕੇ ਜਿਹੜਾ ਆਪਣਾ ਦਸਵੰਧ ਆ ਉਹ ਵੀ TV 84 ਨੂੰ ਦੇ ਸਕਦੇ ਹੋ, ਜਾਂ ਫਿਰ ਤੁਸੀਂ TV 84 ਦਾ ਜਿਹੜਾ ਐਡਰੈਸ ਆ ਉਸ ਦੇ ਉੱਤੇ ਆਪਣੇ ਚੈੱਕ ਬਣਾ ਕੇ ਵੀ TV 84 ਦੇ ਨਾਮ ਦੇ ਉੱਤੇ ਭੇਜ ਸਕਦੇ ਹੋ, ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜਾ TV 84 ਆ ਉਹ ਚੱਲ ਰਿਹਾ। ਤੇ ਇਸ ਤੋਂ ਇਲਾਵਾ IPTV ਦੇ ਉੱਤੇ ਤੁਸੀਂ TV 84 ਨੂੰ ਦੇਖ ਸਕਦੇ ਹੋ, ਤੇ YouTube ਦੇ ਉੱਤੇ ਵੀ ਤੁਸੀਂ ਹੋਰ ਜਿਹੜੇ ਤੁਹਾਡੇ ਦੋਸਤ ਮਿੱਤਰ ਨੇ ਉਹਨਾਂ ਤੱਕ ਵੀ ਜਿਹੜੀਆਂ TV 84 ਦੀਆਂ ਵੀਡੀਓਜ਼ ਨੇ ਉਹ ਜ਼ਰੂਰ ਸ਼ੇਅਰ ਕਰੋ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਤੇ ਉਦੋਂ ਤੱਕ ਰੱਬ ਰੱਖਾ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।